श्री दरबार साहिब नेड़े होए धमाकिਆਂ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਤਾਈ ਚਿੰਤਾ। ਭਾਈ ਪਰਮਜੀਤ ਸਿੰਘ ਪੰਜਵੜ ਦੀ 12 ਮਈ ਨੂੰ श्री ਅਕਾਲ ਤਖਤ ਸਾਹਿਬ ਨੇੜੇ ਹੋਵੇਗੀ ਅੰਤਿਮ ਅਰਦਾਸ। श्री ਅੰਮ੍ਰਿਤਸਰ ਵਿਖੇ ਹੋਏ ਧਮਾਕਿਆਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ। श्री ਅੰਮ੍ਰਿਤਸਰ ਚ ਗੁਰਦੁਆਰਾ श्री ਹਰਮੰਦਰ ਸਾਹਿਬ ਨੇੜੇ ਕਰੀਬ 6 ਦਿਨਾਂ 'ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਬੁੱਧਵਾਰ ਰਾਤ ਕਰੀਬ 12 ਵਜੇ श्री ਹਰਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ। श्री ਦਰਬਾਰ ਸਾਹਿਬ ਦੇ ਗਲਿਆਰਾ ਵਿੱਚ ਲਗਾਤਾਰ 3 ਧਮਾਕਿਆਂ ਉੱਤੇ ਜਥੇਦਾਰ श्री ਅਕਾਲ ਤਖਤ ਸਾਹਿਬ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। श्री ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ श्री ਅੰਮ੍ਰਿਤਸਰ ਸਾਹਿਬ ਵਿਖੇ ਧਮਾਕੇ ਕਿਸੇ ਗਹਿਰੀ ਸਾਜ਼ਿਸ਼ ਤੇ ਵੋਟ ਧਰੂਵੀਕਰਨ ਦੀ ਗੰਦੀ ਰਾਜਨੀਤੀ ਦੇ ਚੱਲਦਿਆਂ ਸਿੱਖਾਂ ਖਿਲਾਫ ਨਫ਼ਰਤੀ ਪ੍ਰਚਾਰ ਲਈ ਸਿਰਜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਇਹਨਾਂ ਮਾਮਲਿਆਂ ਵਿੱਚ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਫੜੇ ਗਏ ਦੋਸ਼ੀ ਕਿਹੜੀਆਂ ਸਿੱਖ ਵਿਰੋਧੀ ਤਾਕਤਾਂ ਹਨ ਜੋ ਕਿ ਘਟੀਆ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੀਆਂ ਹਨ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧਮਾਕਿਆਂ ਉੱਤੇ ਡੂੰਘੀ ਚਿੰਤਾ ਜਤਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰੀ ਏਜੰਸੀਆਂ ਨੂੰ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਭਾਈਚਾਰੇ ਤੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਦੱਸ ਦਈਏ ਕਿ श्री ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ 6 ਦਿਨਾਂ ਦੇ ਅੰਦਰ 3 ਧਮਾਕੇ ਹੋ ਚੁੱਕੇ ਹਨ। ਪਹਿਲਾ ਧਮਾਕਾ 6 ਮਈ ਦੀ ਰਾਤ 11:30 ਵਜੇ ਹੈਰੀਟੇਜ ਸਟਰੀਟ ਤੇ ਹੋਇਆ ਸੀ। ਇਸ ਤੋਂ ਬਾਅਦ 8 ਮਈ ਦੀ ਸਵੇਰ 6:15 ਤੇ ਸਾਰਾਗੜੀ ਪਾਰਕਿੰਗ ਵਿੱਚ ਹੋਇਆ ਅਤੇ ਹੁਣ ਤੀਜੇ ਧਮਾਕੇ ਦੀ ਆਵਾਜ਼ 11 ਮਈ ਦੀ ਰਾਤ 12 ਵਜੇ ਸੁਣੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਘਟਨਾ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਰਾਤ ਤੀਸਰਾ ਧਮਾਕਾ ਹੋਇਆ। ਭਾਵੇਂ ਕੁਝ ਬੰਦੇ ਜਿਹੜੇ ਨੇ ਉਹ ਫੜੇ ਨੇ ਇਹਨਾਂ ਨੇ ਪੰਜਾਬ ਪੁਲਿਸ ਦੇ, ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦਾ ਵੱਡਾ ਸਹਿਯੋਗ ਰਿਹਾ। ਉਹਨਾਂ ਨੇ CCTV ਕੈਮਰੇ ਜਿਹੜੇ ਉਹ ਖੰਗਾਲੇ ਹੈ ਔਰ ਖੰਗਾਲ ਕੇ ਜਿਹੜਾ ਹੈ ਇਹਨਾਂ ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ, ਚੰਗੀ ਗੱਲ ਹੈ। ਲੇਕਿਨ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਇਹ ਜਿਹੜੇ ਮਾਮਲਾ ਹੈ ਬੰਬ ਧਮਾਕਿਆਂ ਵਾਲਾ, ਇਹਦੀ ਗਹਿਰਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਜਿਹੜੇ ਫੜੇ ਗਏ ਵਿਅਕਤੀ ਹੈ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਘਟੀਆ ਕਿਸਮ ਦੀਆਂ ਹਰਕਤਾਂ ਕਰਵਾ ਰਹੀਆਂ ਨੇ। ਕਿਉਂਕਿ ਦਰਬਾਰ ਸਾਹਿਬ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਨਤਮਸਤਕ ਹੁੰਦੀ ਹੈ ਔਰ ਵੱਡਾ ਜਾਨੀ ਨੁਕਸਾਨ ਵੀ ਜਿਹੜਾ ਹੈ ਉਹ ਹੋ ਸਕਦਾ ਸੀ। ਤੇ ਕਿਤੇ ਨਾ ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜਿਹੜੀ ਨਫ਼ਰਤ ਦਾ ਮਾਹੌਲ ਸਿਰਜਿਆ ਗਿਆ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਮੀਡੀਆ ਦੇ ਉੱਤੇ, ਕਿਤੇ ਉਹਦਾ ਸਿੱਟਾ ਤਾਂ ਨਹੀਂ ਇਹ ਜਿਹੜੇ ਬੰਬ ਧਮਾਕੇ ਹੋਏ ਨੇ। ਤਾਂ ਇਹਦੀ ਗਹਿਰਾਈ ਦੇ ਨਾਲ ਜਿਹੜੀ ਹੈ ਉਹ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਸਾਜ਼ਿਸ਼ਕਰਤਾ ਨੇ ਉਹ ਬੇਨਕਾਬ ਹੋਣ ਤੇ ਕਦੇ ਵੀ ਕਿਸੇ ਵੀ ਕਿਸਮ ਦੀ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਜਿਹੜਾ ਹੈ ਇਹ ਸ਼ਰਾਰਤੀ ਲੋਕ, ਗਲਤ ਲੋਕ ਜਿਹੜੇ ਉਹ ਨਾ ਦੇ ਸਕਣ। ਪੰਜਾਬ ਸਰਕਾਰ ਨੂੰ ਇਹਨੂੰ ਸਰਸਰੀ ਨਹੀਂ ਲੈਣਾ ਚਾਹੀਦਾ ਇਸ ਬੰਬ ਧਮਾਕੇ ਵਾਲੀਆਂ ਘਟਨਾਵਾਂ ਨੂੰ, ਬਲਕਿ ਬੜੀ ਗੰਭੀਰਤਾ ਦੇ ਨਾਲ ਇਹਦੀ ਜਾਂਚ ਜਿਹੜੀ ਆ ਕਰਵਾਉਣੀ ਚਾਹੀਦੀ ਹੈ ਔਰ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਹਦੀ ਜਾਂਚ ਕਰਨੀ ਚਾਹੀਦੀ ਹੈ ਕਿ ਕੌਣ ਸਾਜ਼ਿਸ਼ ਕਰਤਾ ਹੈ ਇਹਨਾਂ ਘਟਨਾਵਾਂ ਦੇ ਪਿੱਛੇ। ਬੀਤੇ ਦਿਨੀ ਪਾਕਿਸਤਾਨ ਵਿਖੇ ਸ਼ਹੀਦ ਹੋਏ ਖਾਲਿਸਤਾਨੀ ਕਮਾਂਡੋ ਫੋਰਸ ਦੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਅੰਤਿਮ ਅਰਦਾਸ 12 ਮਈ ਨੂੰ श्री ਅਕਾਲ ਤਖਤ ਸਾਹਿਬ ਦੇ ਨਜ਼ਦੀਕ ਕਮਰਾ ਨੰਬਰ 18 ਵਿੱਚ ਸਵੇਰੇ 7 ਵਜੇ ਹੋਵੇਗੀ। ਅੱਜ श्री ਅਖੰਡ ਪਾਠ ਸਾਹਿਬ ਆਰੰਭ ਹੋਏ ਹਨ। ਸੰਗਤਾਂ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। ਅੰਮ੍ਰਿਤਸਰ ਚ ਗੁਰਦੁਆਰਾ श्री ਹਰਮੰਦਰ ਸਾਹਿਬ ਨੇੜੇ ਕਰੀਬ 6 ਦਿਨਾਂ 'ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਬੁੱਧਵਾਰ ਰਾਤ ਕਰੀਬ 12 ਵਜੇ श्री ਹਰਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ ਹੈ। ਧਮਾਕੇ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਧਮਾਕਿਆਂ ਦੇ ਮਾਮਲੇ ਵਿੱਚ 5 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਨਿਵਾਸ ਦੇ ਪਿੱਛੇ ਗਲਿਆਰਾ ਵਿੱਚ ਅੱਜ 12 ਵਜੇ ਦੇ ਕਰੀਬ ਵਾਪਰੇ ਧਮਾਕੇ ਦੀ ਘਟਨਾ ਦੇ ਮੁੱਖ ਮੁਲਜ਼ਮ ਦੇ CCTV ਦੀ ਪੈਰਵੀ ਕਰਨ ਤੋਂ ਬਾਅਦ SGPC ਦੀਆਂ ਟੀਮਾਂ ਨੇ ਉਹਨਾਂ ਦੀ ਪਛਾਣ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਸਾਰੇ ਮੁਲਜ਼ਮ ਹਰਮੰਦਰ ਸਾਹਿਬ ਦੇ ਇਲਾਕੇ ਵਿੱਚ ਹੀ ਥਾਂ ਬਦਲ ਰਹੇ ਸਨ। ਸਾਰੇ ਮੁਲਜ਼ਮ ਪੰਜਾਬ ਦੇ ਹੀ ਦੱਸੇ ਜਾ ਰਹੇ ਹਨ। ਇਹਨਾਂ ਬੰਬ ਧਮਾਕਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਕਿਹਾ ਕਿ ਇਹ ਘਟਨਾ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਅਸੀਂ ਆਪਣੀ ਟਾਸਕ ਫੋਰਸ ਨੂੰ ਹੋਰ ਮਜ਼ਬੂਤ ਕਰਾਂਗੇ। ਇਸ ਦੇ ਨਾਲ ਹੀ ਅਸੀਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕਰਦੇ ਹਾਂ। ਧਾਮੀ ਨੇ ਇਸ ਪੂਰੇ ਧਮਾਕੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ। ਉਹਨਾਂ ਕਿਹਾ ਕਿ ਜੇਕਰ ਪਿਛਲੇ 2 ਧਮਾਕਿਆਂ ਨੂੰ ਸੁਲਝਾਇਆ ਹੁੰਦਾ ਤਾਂ ਤੀਜਾ ਧਮਾਕਾ ਨਹੀਂ ਹੋਣਾ ਸੀ। ਧਾਮੀ ਨੇ ਦੱਸਿਆ ਕਿ ਘਟਨਾ ਸਮੇਂ ਦੀ ਸਾਰੀ ਫੁਟੇਜ ਸਕੈਨ ਕੀਤੀ ਗਈ ਹੈ। ਇਸ ਤੋਂ ਬਾਅਦ ਧਮਾਕਾ ਕਰਨ ਵਾਲੇ ਦੀ ਪਛਾਣ ਹੋ ਗਈ।
ਧਮਾਕੇ ਤੋਂ ਬਾਅਦ ਮੁਲਜ਼ਮ ਬਰਾਂਡੇ 'ਚ ਆ ਕੇ ਸੋ ਗਿਆ। ਉੱਥੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਤੋਂ ਪੁੱਛਗਿੱਛ ਕਰਨ ਤੇ ਸਰਾਵਾਂ 'ਚ ਰੁਕੇ ਵਿਆਹੁਤਾ ਜੋੜੇ ਨੂੰ ਵੀ ਫੜ ਲਿਆ ਗਿਆ। ਇਹਨਾਂ ਸਾਰਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ। ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੰਗਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ। ਜੇ ਇਹਨੂੰ ਡੰਗਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੋਈ ਸਮਾਂ ਇਹੋ ਜਿਹਾ ਚੱਲਿਆ ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ। ਮੈਂ ਹਾਲੇ ਉਹਨਾਂ ਬਾਰੇ ਕੋਈ ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਅੰਮ੍ਰਿਤਸਰ ਵਿੱਚ ਤਿੰਨੋਂ ਧਮਾਕਿਆਂ ਨੂੰ ਡੀਜੀਪੀ ਗੌਰਵ ਯਾਦਵ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਨੇ ਵੱਡੀ ਗੱਲ ਇਹ ਦੱਸੀ ਕਿ ਇਹਨਾਂ ਸਾਰੇ ਐਲਈਡੀ ਨੂੰ ਗੁਰੂ ਰਾਮਦਾਸ ਸਰਾਂ ਵਿੱਚ ਤਿਆਰ ਕੀਤਾ ਗਿਆ ਸੀ। ਉਹਨਾਂ ਨੇ ਐਸਜੀਪੀਸੀ ਵੱਲੋਂ ਕੇਸ ਵਿੱਚ ਮਿਲੀ ਮਦਦ ਲਈ ਧੰਨਵਾਦ ਕੀਤਾ। ਡੀਜੀਪੀ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਨਾਂ ਵੀ ਨਸ਼ਰ ਕੀਤਾ ਤੇ ਉਹਨਾਂ ਦੇ ਰੋਲ ਬਾਰੇ ਵੀ ਜਾਣਕਾਰੀ ਦਿੱਤੀ। ਇਸ ਪੂਰੇ ਧਮਾਕੇ ਦਾ ਮੁੱਖ ਮੁਲਜ਼ਮ ਆਜ਼ਾਦਵੀਰ ਸਿੰਘ ਹੈ ਜਿਸ ਦੀ ਉਮਰ 36 ਸਾਲ ਹੈ ਅਤੇ ਉਹ ਬਾਬਾ ਬਕਾਲਾ ਦਾ ਦੱਸਿਆ ਜਾ ਰਿਹਾ ਹੈ। ਦੂਜੇ ਮੁਲਜ਼ਮ ਦਾ ਨਾਂ ਅਮਰੀਕ ਸਿੰਘ ਹੈ ਜਿਸ ਦੀ ਉਮਰ 26 ਸਾਲ ਹੈ ਅਤੇ ਉਹ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਤੀਜਾ ਮੁਲਜ਼ਮ ਅੰਮ੍ਰਿਤਸਰ ਦਾ ਸਾਹਿਬ ਸਿੰਘ ਉਰਫ ਸਾਬਾ। ਚੌਥਾ ਮੁਲਜ਼ਮ ਮਜੀਠਾ ਰੋਡ ਅੰਮ੍ਰਿਤਸਰ ਦਾ ਹਰਜੀਤ ਸਿੰਘ ਅਤੇ ਪੰਜਵੇਂ ਮੁਲਜ਼ਮ ਦਾ ਨਾਂ ਧਰਮਿੰਦਰ ਸਿੰਘ ਹੈ ਅਤੇ ਉਹ ਵੀ ਮਜੀਠਾ ਰੋਡ ਦਾ ਰਹਿਣ ਵਾਲਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਨੇ ਐਲਈਡੀ ਨੂੰ ਤਿਆਰ ਕੀਤਾ ਸੀ। ਧਮਾਕੇ ਵਿੱਚ ਵਰਤੇ ਗਏ ਕਲੋਰਾਈਡ ਅਤੇ ਸਲਫਰ ਨੂੰ ਮਿਕਸ ਕਰਕੇ ਧਮਾਕਾ ਕੀਤਾ ਗਿਆ ਸੀ ਜੋ ਕਿ ਅਲੀਗੜ੍ਹ ਤੋਂ ਲਿਆਇਆ ਗਿਆ ਸੀ। ਡੀਜੀਪੀ ਮੁਤਾਬਕ ਆਜ਼ਾਦਵੀਰ ਨੇ ਧਰਮਿੰਦਰ ਦੇ ਜ਼ਰੀਏ ਇਹ ਹਾਸਲ ਕੀਤਾ ਸੀ ਜਦਕਿ ਧਰਮਿੰਦਰ ਨੂੰ ਹਰਜੀਤ ਸਿੰਘ ਨੇ ਦਿੱਤਾ ਸੀ। ਹਰਜੀਤ ਸਿੰਘ ਨੂੰ ਧਮਾਕੇ ਦਾ ਸਮਾਨ ਸਪਲਾਇਰ ਸਾਹਿਬ ਸਿੰਘ ਸਾਬਾ ਨੇ ਦਿੱਤਾ ਸੀ। ਇਹ ਸਾਰੇ ਮੁਲਜ਼ਮ ਧਮਾਕਾ ਕਰਨ ਅਤੇ ਮਦਦ ਕਰਨ ਵਿੱਚ ਸ਼ਾਮਿਲ ਸਨ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਔਰਤ ਵੀ ਸ਼ੱਕੀ ਹੈ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਆਜ਼ਾਦਵੀਰ ਕੋਲੋਂ 1 ਕਿਲੋ 100 ਗ੍ਰਾਮ ਧਮਾਕਾ ਖੇਸ ਸਮੱਗਰੀ ਬਰਾਮਦ ਹੋਈ ਹੈ। ਡੀਜੀਪੀ ਨੇ ਦੱਸਿਆ ਕਿ 6 ਮਈ ਨੂੰ ਜਿਹੜਾ ਧਮਾਕਾ ਹੋਇਆ ਸੀ ਉਸ ਦੇ ਲਈ ਐਲਈਡੀ ਗੁਰੂ ਰਾਮਦਾਸ ਸਰਾਂ ਵਿੱਚ ਤਿਆਰ ਹੋਈ ਸੀ। ਇਸ ਵਿੱਚ 3 ਕੰਟੇਨਰ ਸੀ, 2 એનર્ਜੀ ਕੈਨ ਦੀ ਵਰਤੋਂ ਕੀਤੀ ਗਈ ਸੀ, ਇੱਕ ਮੈਟੈਲਿਕ ਟਿਫਨ ਸੀ। ਡੀਜੀਪੀ ਨੇ ਦੱਸਿਆ ਕਿ 3 ਕੰਟੇਨਰਾਂ ਵਿੱਚ 200 ਗ੍ਰਾਮ ਐਕਸਪਲੋਸਿਵ ਸੀ ਜੋ ਪਟਾਕੇ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਤਿੰਨੋਂ ਕੰਟੇਨਰ ਪੋਲੀਥੀਨ ਦੇ ਬੈਗ ਵਿੱਚ ਰੱਖੇ ਗਏ ਸਨ। ਡੀਜੀਪੀ ਨੇ ਦੱਸਿਆ ਕਿ ਆਜ਼ਾਦਵੀਰ ਸਿੰਘ ਨੇ ਪਾਰਕਿੰਗ ਦੀ ਛੱਤ ਤੇ ਜਾ ਕੇ ਇਸ ਨੂੰ ਰੱਖਿਆ ਸੀ। ਆਜ਼ਾਦਵੀਰ ਨੂੰ ਲੱਗੇ ਕਿ ਸਾਡੇ ਧਮਾਕੇ ਦਾ ਅਸਰ ਨਹੀਂ ਹੋਇਆ, ਇਸ ਲਈ ਉਸਨੇ ਦੂਜਾ ਧਮਾਕਾ 8 ਮਈ ਨੂੰ ਕੀਤਾ ਜਿਸ ਦੇ ਲਈ ਉਸਨੇ ਮੈਟੈਲਿਕ ਕੋਲੀਅਰ ਨੂੰ ਜੋੜ ਧਮਾਕਾ ਖੇਸ ਸਮੱਗਰੀ ਦੀ ਵਰਤੋਂ ਕਰਕੇ ਬਲਾਸਟ ਕੀਤਾ। ਡੀਜੀਪੀ ਮੁਤਾਬਕ ਇਹ ਵੀ ਗੁਰੂ ਰਾਮਦਾਸ ਸਰਾਂ ਦੇ ਬਾਥਰੂਮ ਵਿੱਚ ਹੀ 7 ਮਈ ਨੂੰ ਅਸੈਂਬਲ ਹੋਇਆ ਸੀ। ਇਸੇ ਤਰ੍ਹਾਂ 8 ਮਈ ਨੂੰ ਸਵੇਰੇ 4 ਵਜੇ ਐਲਈਡੀ ਨੂੰ ਰੱਸੀ ਦੇ ਜ਼ਰੀਏ ਲਟਕਾਇਆ ਗਿਆ ਸੀ ਜਿਸ ਦਾ ਧਮਾਕਾ 6:15 ਵਜੇ ਕੀਤਾ ਗਿਆ। ਤੀਜਾ ਧਮਾਕਾ ਜਦੋਂ ਹੋਇਆ ਤਾਂ ਸੀਸੀਟੀਵੀ ਦੀ ਫੁਟੇਜ ਦੇ ਜ਼ਰੀਏ ਮੁਲਜ਼ਮਾਂ ਨੂੰ ਟਰੈਪ ਕੀਤਾ ਗਿਆ। ਐਸਜੀਪੀਸੀ ਦੇ ਸਹਿਯੋਗ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਇਸ ਦੇ ਲਈ ਵਿਗਿਆਨਕ ਜਾਂਚ ਕਰਾਂਗੇ। ਇਸ ਗੱਲ ਦਾ ਤਾਂ ਪਤਾ ਜ਼ਰੂਰ ਕਰਾਂਗੇ ਕਿ ਇਹਨਾਂ ਮੁਲਜ਼ਮਾਂ ਦੇ ਸਬੰਧ ਕਿਹਨਾਂ ਨਾਲ ਸਨ। ਇਹ ਪਹਿਲੀ ਕਾਮਯਾਬੀ ਹੈ। ਡੀਜੀਪੀ ਨੇ ਕਿਹਾ ਕਿ ਮੈਂ ਕਮਿਸ਼ਨਰ ਨੂੰ ਕਿਹਾ ਹੈ ਕਿ ਉਹ ਸਿੱਟ ਬਣਾ ਕੇ ਇਸ ਦੀ ਜਾਂਚ ਕਰਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ ਸਾਨੂੰ ਐਸਜੀਪੀਸੀ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਉਹ ਮੋਢੇ ਨਾਲ ਮੋਢਾ ਲਾ ਕੇ ਸਾਡੀ ਮਦਦ ਕਰ ਰਹੇ ਹਨ ਜਿਸ ਦੇ ਲਈ ਮੈਂ ਉਹਨਾਂ ਨੂੰ ਫੋਨ ਕਰਕੇ ਧੰਨਵਾਦ ਕੀਤਾ ਹੈ। ਐਸਜੀਪੀਸੀ ਵਿੱਚ ਸੀਸੀਟੀਵੀ ਦੀ ਸੇਵਾ ਨਿਭਾ ਰਹੇ ਮੁਲਾਜ਼ਮਾਂ ਨੇ ਹੀ 11 ਮਈ ਦੀ ਰਾਤ ਨੂੰ ਜਦੋਂ 12 ਵਜੇ ਧਮਾਕਾ ਹੋਇਆ ਸੀ ਤਾਂ ਗੁਰੂ ਰਾਮਦਾਸ ਸਰਾਂ ਵਿੱਚ ਸ਼ੱਕੀ ਵਿਅਕਤੀਆਂ ਨੂੰ ਜਾਂਦੇ ਹੋਏ ਵੇਖਿਆ ਸੀ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਫੌਰਨ ਸੁਰੱਖਿਆ ਮੁਲਾਜ਼ਮਾਂ ਨੂੰ ਇਤਲਾਹ ਕੀਤੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਪੁਲਿਸ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਲੋ ਇੰਟੈਂਸਿਟੀ ਐਕਸਪਲੋਜ਼ਨਸ ਹੋਏ ਸੀ ਉਹ ਕੇਸਿਸ ਸੋਲਵ ਕਰ ਲਏ ਹੈਗੇ ਤੇ 5 ਗ੍ਰਿਫਤਾਰੀਆਂ ਹੋਈਆਂ ਜੀ। 5 ਗ੍ਰਿਫਤਾਰੀਆਂ ਹੋਈਆਂ ਜਿਸ ਦੇ ਵਿੱਚ ਆਜ਼ਾਦਵੀਰ ਸਿੰਘ ਸਨ of ਜਸਵੀਰ ਸਿੰਘ ਆਰਓ ਵਿਲੇਜ ਵਡਾਲਾ ਕਲਾਂ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਏਜ 36 ਸਾਲ, ਅਮਰੀਕ ਸਿੰਘ ਸਨ of ਲਖਬੀਰ ਸਿੰਘ ਆਰਓ ਵਿਲੇਜ ਆਦੀਆਂ ਪੀਐਸ ਦੋਰਾਂਗਲਾ ਗੁਰਦਾਸਪੁਰ ਏਜ 26 ਸਾਲ, ਸਾਹਿਬ ਸਿੰਘ ਏਲੀਆਸ ਸਾਬਾ ਸਨ of ਸੁਰਿੰਦਰ ਸਿੰਘ ਆਰਓ ਅਮਨ ਐਵਨਿਊ ਗੇਟ ਹਕੀਮਾ ਅੰਮ੍ਰਿਤਸਰ, ਹਰਜੀਤ ਸਿੰਘ ਸਨ of ਦਵਿੰਦਰ ਸਿੰਘ ਆਰਓ ਮਜੀਠਾ ਰੋਡ ਅੰਮ੍ਰਿਤਸਰ,
ਅਤੇ ਧਰਮਿੰਦਰ ਸਿੰਘ ਏਲੀਅਸ ਮਿੱਠਾ ਸਨ ਆਫ ਰੈਜ਼ੀਡੈਂਟ ਆਫ ਮਜੀਠਾ ਰੋਡ। ਸੋ ਇਸ ਦੇ ਵਿੱਚ ਆਜ਼ਾਦਵੀਰ ਸਿੰਘ ਤੇ ਅਮਰੀਕ ਸਿੰਘ ਇਹਨਾਂ ਨੇ ਜਿਹੜੀ ਆਈਈਡੀਜ਼ ਅਸੈਂਬਲ ਕੀਤੀਆਂ ਸੀ। ਜਿਹੜਾ ਐਕਸਪਲੋਸਿਵ ਸੀਗਾ ਇਹ ਜਿਹੜਾ ਲੋ ਗ੍ਰੇਡ, ਜਿਵੇਂ ਸਾਡੀ ਫੋਰੈਂਸਿਕ ਐਨਾਲਿਸਿਸ ਦੇ ਵਿੱਚ ਵੀ ਆਇਆ ਸੀਗਾ ਕਿ ਲੋ ਗ੍ਰੇਡ ਐਕਸਪਲੋਸਿਵ ਸੀ, ਕਲੋਰਾਈਡਸ ਐਂਡ ਬ੍ਰੋਮਾਈਡਸ ਮਿਕਸ ਵਿਦ ਮਿਕਸਚਰ ਆਫ ਸਲਫਰ, ਜਿਹੜਾ ਪੋਟਾਸ਼ ਜਿਸ ਨੂੰ ਕੋਲੋਕੋਲੀ ਕਿਹਾ ਜਾਂਦਾ ਹੈ, ਤੇ ਅਨਗੜ ਤੋਂ ਸੋਰਸ ਕੀਤਾ ਗਿਆ ਸੀਗਾ ਕਿ ਆਜ਼ਾਦਵੀਰ ਨੇ ਧਰਮਿੰਦਰ ਤੋਂ ਪ੍ਰੋਕਿਓਰ ਕੀਤਾ ਸੀਗਾ। ਧਰਮਿੰਦਰ ਨੂੰ ਅੱਗੇ ਹਰਜੀਤ ਸਿੰਘ ਨੇ ਦਿੱਤਾ ਸੀ, ਹਰਜੀਤ ਸਿੰਘ ਨੇ ਸਾਹਿਬ ਸਿੰਘ ਸਾਬਾ ਜਿਹੜਾ ਸਪਲਾਇਰ ਸੀਗਾ ਉਸ ਤੋਂ ਲਿਆ ਸੀਗਾ ਜੀ। ਸੋ ਇਹ ਤਿੰਨ ਜਿਹੜੇ ਅਕਿਊਜ਼ਡ ਹੈਗੇ ਦੇ ਵਰ ਇਨਵੋਲਵਡ ਇਨ ਸੋਰਸਿੰਗ ਆਫ ਦੀ ਐਕਸਪਲੋਸਿਵ, ਤੇ ਐਕਚੁਅਲ ਇਨਸੀਡੈਂਟ ਦੇ ਪਰਪੇਟਰੇਟਰ ਸੀਗੇ ਅਮਰੀਕ ਸਿੰਘ ਅਤੇ ਆਜ਼ਾਦਵੀਰ ਸਿੰਘ। ਇੱਕ ਲੇਡੀ ਵੀ ਅਸੀਂ ਕੁਐਸਚਨ ਕਰ ਰਹੇ ਹੈਗੇ, ਉਹਨਾਂ ਦਾ ਰੋਲ ਅਸੀਂ ਦੇਖ ਰਹੇ, ਵਾਈਫ ਆਫ ਅਮਰੀਕ ਸਿੰਘ, ਤੇ ਹਾਲੇ ਉਹਨਾਂ ਦੀ ਅਰੈਸਟ ਬਾਰੇ ਕੋਈ ਵਿਊ ਨਹੀਂ ਬਣਾਇਆ। ਇਹਨਾਂ ਆਜ਼ਾਦਵੀਰ ਤੋਂ 1 ਕਿਲੋ 100 ਗ੍ਰਾਮ 1.1 kg ਐਕਸਪਲੋਸਿਵ ਜਿਹੜਾ ਰਿਮਾਈਂਡਰ ਸੀਗਾ ਉਹ ਰਿਕਵਰ ਹੋਇਆ ਹੈ। ਤੇ ਇਸ ਦੇ ਵਿੱਚ ਮੈਂ ਰਿਕਾਰਡ ਤੇ ਪਲੇਸ ਕਰਨਾ ਚਾਹਾਂਗਾ ਐਸਜੀਪੀਸੀ ਟਾਸਕ ਫੋਰਸ ਅਤੇ ਐਸਜੀਪੀਸੀ ਦਾ ਸਹਿਯੋਗ, ਤੇ ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਮੈਂ ਫੋਨ ਕਰਕੇ ਧੰਨਵਾਦ ਵੀ ਕੀਤਾ ਹੈ। ਤੇ ਉਹਨਾਂ ਨੇ ਬਿਲਕੁਲ ਪੁਲਿਸ ਦੇ ਨਾਲ ਮੋਢਾ ਟੂ ਮੋਢਾ ਲਾ ਕੇ ਉਹਨਾਂ ਦਾ ਜਿਹੜਾ ਸੀਸੀਟੀਵੀ ਸਰਵੇਲੈਂਸ ਤੋਂ ਸਾਨੂੰ ਪਹਿਲੇ ਕਲੂਜ਼ ਮਿਲੇ ਸੀਗੇ ਉਸ ਨੂੰ ਅਸੀਂ ਸਾਇੰਟੀਫਿਕ ਤਰੀਕੇ ਨਾਲ ਡਿਵੈਲਪ ਕੀਤਾ। ਜਿਹੜੀ ਟੈਕਨੀਕਲ ਐਨਾਲਿਸਿਸ ਦੇ ਵਿੱਚ ਜਿਹੜੇ ਟੈਲੀਫੋਨ ਦੇ ਲੋਕੇਸ਼ਨ ਵਗੈਰੇ ਹੁੰਦੇ ਆ ਉਹ ਅਸੀਂ ਤਿੰਨੋਂ ਇਨਸੀਡੈਂਟਸ ਦੇ ਕਨਫਰਮ ਕਰ ਲਏ, ਇਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈਗੀ। ਤੇ ਜਿਹੜਾ ਪਹਿਲਾ ਜਿਹੜੀ ਆਈਈਡੀ ਸੀ ਉਹ ਅਸੈਂਬਲ ਹੋਈ ਸੀਗੀ ਗੁਰੂ ਰਾਮਦਾਸ ਸਰਾਏ ਦੇ ਵਿੱਚ। ਇਸ ਦੇ ਵਿੱਚ 3 ਜਿਹੜੇ ਹੈਗੇ ਕੰਟੇਨਰ ਸੀਗੇ, 2 ਜਿਹੜੇ ਕੈਨ ਸੀਗੇ એનર્ਜੀ ਡਰਿੰਕ ਦੇ ਜਿਹੜੇ ਹੈਲ ਦੇ, ਤੇ 1 ਮੈਟੈਲਿਕ ਟਿਫਨ ਸੀਗਾ। ਇਹ 3 ਕੰਟੇਨਰਸ ਦੇ ਵਿੱਚ ਤਕਰੀਬਨ 200 ਗ੍ਰਾਮ ਐਕਸਪਲੋਸਿਵ ਸੀ ਜਿਹੜਾ ਫਾਇਰ ਕਰੈਕਰਸ ਬਣਾਉਣ ਨੂੰ ਯੂਜ਼ ਕੀਤਾ ਜਾਂਦਾ ਹੈ। ਉਸ ਦੇ ਵਿੱਚ ਪਲੇਸ ਕਰਕੇ ਇੱਕ ਪੋਲੀਥੀਨ ਬੈਗ ਦੇ ਵਿੱਚ ਇਹ ਤਿੰਨੋਂ ਕੰਟੇਨਰ ਪਲੇਸ ਕੀਤੇ ਗਏ ਸੀਗੇ। ਤੇ ਜਿਹੜੀ ਪਾਰਕਿੰਗ ਹੈਗੀ ਹੈਰੀਟੇਜ ਪਾਰਕਿੰਗ ਬਿਲਡਿੰਗ, ਉਹਦੇ ਰੂਫ ਟਾਪ ਤੇ ਆਜ਼ਾਦਵੀਰ ਨੇ ਇਕੱਲੇ ਜਾ ਕੇ ਉੱਥੋਂ ਰੋਪ ਡੈਂਗਲ ਕਰਤੀ ਸੀਗੀ। ਤੇ ਉਸ ਤੋਂ ਬਾਅਦ ਇਹ 6 ਮਈ ਨੂੰ 11:25 PM ਤੇ ਐਕਸਪਲੋਜਨ ਹੋਇਆ ਸੀ। ਆਜ਼ਾਦਵੀਰ ਤੇ ਇਹਨਾਂ ਇਸ ਮੋਡਿਊਲ ਨੂੰ ਇਹ ਲੱਗਿਆ ਸੀਗਾ ਕਿ ਸਾਡੇ ਇਸ ਐਕਸ਼ਨ ਦਾ ਇੰਪੈਕਟ ਨਹੀਂ ਹੋਇਆ, ਦੇਅਰਫੋਰ ਇਹ ਦੂਜਾ ਐਕਸਪਲੋਸਿਵ ਜਿਹਦੇ ਵਿੱਚ 2 ਮੈਟੈਲਿਕ ਕੌਲੀਆਂ ਸੀ, ਵੀ ਵਿਲ ਬੀ ਰਿਲੀਜ਼ਿੰਗ ਸਮ ਪਿਕਚਰਸ। ਤੇ ਇਨਫੈਕਟ ਇਹਨਾਂ ਦੇ ਹਾਲੇ ਵੀ ਵਿਲ ਬੀ ਐਗਜ਼ਾਮਿਨਿੰਗ ਦੇਅਰ ਟੈਲੀਫੋਨਸ ਐਂਡ ਅਦਰ ਡਿਵਾਈਸਿਸ ਸੀਜ਼ਡ। ਤੇ ਇਹਨਾਂ ਦੇ ਟੈਲੀਫੋਨ ਤੇ ਉਹ ਪਿਕ ਰਿਲੀਜ਼ ਹੋਈ ਜਿਹਦੇ ਵਿੱਚ ਉਹ ਮੈਟੈਲਿਕ ਕੌਲੀਆਂ ਹੈਗੀਆਂ ਜਿਨ੍ਹਾਂ ਨੂੰ ਜੋੜ ਕੇ ਉਹਦੇ ਵਿੱਚ ਐਕਸਪਲੋਜਨ ਜਿਹੜਾ ਸੈਕਿੰਡ ਜਿਹੜਾ ਸੀ ਇਹ ਜਿਹੜਾ ਇਹ ਵੀ ਉੱਥੇ ਹੀ ਗੁਰੂ ਰਾਮਦਾਸ ਸਰਾਏ ਦੇ ਬਾਥਰੂਮ ਦੇ ਵਿੱਚ ਅਸੈਂਬਲ ਹੋਇਆ ਸੀਗਾ ਤਕਰੀਬਨ 10:30 ਵਜੇ ਰਾਤ 7 ਮਈ ਨੂੰ। ਤੇ ਸਵੇਰੇ ਅਰਲੀ ਮਾਰਨਿੰਗ ਜਿਹੜਾ ਇਹਨੇ ਜਾ ਕੇ 4 ਵਜੇ ਦੇ ਕਰੀਬ ਆਈਈਡੀ ਉੱਥੋਂ ਹੈਂਗ ਕਰਤਾ ਸੀ, ਜਿਹੜਾ 6:15 ਵਜੇ ਐਕਸਪਲੋਜਨ ਹੋਇਆ ਸੀਗਾ। ਕਰਨਾਟਕਾ ਦੀਆਂ 224 ਵਿਧਾਨ ਸਭਾ ਸੀਟਾਂ ਦੇ ਲਈ VOTING ਖਤਮ ਹੋ ਗਈ ਹੈ। ਹੁਣ ਐਗਜ਼ਿਟ ਪੋਲ ਵੀ ਸਾਹਮਣੇ ਆ ਗਿਆ ਹੈ। ਬਹੁਮਤ ਹਾਸਲ ਕਰਨ ਦੇ ਲਈ 113 ਸੀਟਾਂ ਦੀ ਲੋੜ ਹੈ। ਬੀਜੇਪੀ ਨੂੰ ਐਗਜ਼ਿਟ ਪੋਲ ਵਿੱਚ ਵੱਡਾ ਝਟਕਾ ਲੱਗਿਆ ਹੈ। ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਕਾਂਗਰਸ ਬਹੁਮਤ ਦੇ ਕਾਫੀ ਕਰੀਬ ਹੈ। ਦੂਜੇ ਨੰਬਰ ਤੇ ਬੀਜੇਪੀ ਅਤੇ ਤੀਜੇ ਤੇ JDS ਹੈ। ਸਿਰਫ ਇੱਕ ਚੈਨਲ ਨੇ ਹੀ ਬੀਜੇਪੀ ਨੂੰ ਅੱਗੇ ਦਿਖਾਇਆ ਹੈ। ਕਾਂਗਰਸ ਨੂੰ ਵੋਟ ਸ਼ੇਅਰ ਵਿੱਚ 41% ਦੀ ਵੋਟ ਮਿਲਦੇ ਨਜ਼ਰ ਆ ਰਹੇ ਹਨ, ਜਦਕਿ ਬੀਜੇਪੀ ਨੂੰ 38% ਦੀ ਵੋਟ ਮਿਲਦੇ ਨਜ਼ਰ ਆ ਰਹੇ ਹਨ। ਸਾਰੇ ਐਗਜ਼ਿਟ ਪੋਲ ਵਿੱਚ ਕਾਂਗਰਸ ਬਹੁਮਤ ਦੇ ਕਰੀਬ ਜ਼ਰੂਰ ਹੈ, ਪਰ ਐਗਜ਼ਿਟ ਪੋਲ ਵਿੱਚ 2018 ਵਾਂਗ ਵਜ਼ਾਰਤ ਦੀ ਚਾਬੀ JDS ਦੇ ਕੋਲ ਹੀ ਰਹਿ ਸਕਦੀ ਹੈ। JDS ਬੀਜੇਪੀ ਅਤੇ ਕਾਂਗਰਸ ਦੋਵਾਂ ਨਾਲ ਮਿਲ ਕੇ ਸਰਕਾਰ ਬਣਾ ਚੁੱਕੀ ਹੈ। ਅਜਿਹੇ ਵਿੱਚ ਉਹ ਕਿਸ ਦੇ ਪਾਲੇ ਵਿੱਚ ਜਾਵੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ। ਪਿਛਲੀ ਵਾਰ ਆਪਣੇ ਤੋਂ 3 ਗੁਣਾ ਘੱਟ ਸੀਟਾਂ ਹੋਣ ਦੇ ਬਾਵਜੂਦ ਕਾਂਗਰਸ ਨੇ JDS ਦੇ ਕੁਮਾਰ ਸਵਾਮੀ ਨੂੰ ਮੁੱਖ ਮੰਤਰੀ ਬਣਾਇਆ ਸੀ, ਪਰ JDS ਅਤੇ ਕਾਂਗਰਸ ਦੇ ਕਈ ਵਿਧਾਇਕਾਂ ਨੇ ਪਾਲਾ ਬਦਲ ਲਿਆ ਸੀ ਅਤੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ, ਜਿਸ ਦੀ ਵਜ੍ਹਾ ਕਰਕੇ 6 ਮਹੀਨੇ ਅੰਦਰ ਹੀ JDS ਅਤੇ ਕਾਂਗਰਸ ਦੀ ਸਰਕਾਰ ਟੁੱਟ ਗਈ ਸੀ ਅਤੇ ਬੀਜੇਪੀ ਨੇ ਸਰਕਾਰ ਬਣਾਈ ਸੀ। ਰਾਤ 12 ਵਜੇ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਹੋਏ ਤੀਜੇ ਧਮਾਕੇ ਨੂੰ ਲੈ ਕੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਧਮਾਕੇ ਬਾਰੇ ਸਭ ਤੋਂ ਪਹਿਲਾਂ SGPC ਦੀ CCTV ਕੈਮਰਿਆਂ ਦੀ ਟੀਮ ਨੇ ਵੇਖਿਆ ਤੇ ਫਿਰ ਫੌਰਨ ਗੁਰੂ ਰਾਮਦਾਸ ਸਰਾਂ ਦਾ ਬਾਥਰੂਮ ਚੈੱਕ ਕੀਤਾ ਤਾਂ ਉਸ ਵਿੱਚ ਕੁਝ ਨਹੀਂ ਮਿਲਿਆ, ਪਰ ਜਦੋਂ ਪਿਛਲੇ ਪਾਸੇ ਵੇਖਿਆ ਗਿਆ ਤਾਂ ਧੂੰਆਂ ਨਿਕਲ ਰਿਹਾ ਸੀ। ਜਦੋਂ ਕੈਮਰੇ ਵਿੱਚ ਵੇਖਿਆ ਗਿਆ ਤਾਂ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਸਰਾਂ ਦੇ ਅੰਦਰ ਆਪਣੇ ਕਮਰੇ ਵਿੱਚ ਜਾਂਦਾ ਹੋਇਆ ਨਜ਼ਰ ਆਇਆ। CCTV ਕੈਮਰੇ ਦੇ ਮੁਲਾਜ਼ਮਾਂ ਨੇ ਫੌਰਨ ਸੁਰੱਖਿਆ ਦਸਤੇ ਨੂੰ ਉਸ ਵਿਅਕਤੀ ਦੀ ਹਰਕਤ ਦੇ ਬਾਰੇ ਦੱਸਿਆ ਤਾਂ ਉਸ ਵੇਲੇ ਤੱਕ ਪੁਲਿਸ ਵੀ ਪਹੁੰਚ ਗਈ ਸੀ। ਪੁਲਿਸ ਨੇ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਦੀ ਪੁੱਛਗਿੱਛ ਦੌਰਾਨ ਨਵੇਂ ਜੋੜੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼ੱਕੀਆਂ ਕੋਲੋਂ ਕਾਗਜ਼ਾਂ ਦੇ ਟੁਕੜੇ ਬਰਾਮਦ ਹੋਏ ਸਨ, ਜੋ ਕਿ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ।
ਉਧਰ ਪੁਲਿਸ ਨੇ ਬੀਤੇ ਦਿਨੀ ਅੰਮ੍ਰਿਤਸਰ ਦੇ ਅਨਗੜ ਇਲਾਕੇ ਤੋਂ ਪਟਾਕੇ ਬਣਾਉਣ ਵਾਲੇ ਕੁਝ ਲੋਕਾਂ ਨੂੰ ਡਿਟੇਨ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਪੂਰੇ ਧਮਾਕੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ। ਉਹਨਾਂ ਕਿਹਾ ਕਿ ਜੇਕਰ ਪਿਛਲੇ 2 ਧਮਾਕਿਆਂ ਨੂੰ ਸੁਲਝਾਇਆ ਹੁੰਦਾ ਤਾਂ ਤੀਜਾ ਧਮਾਕਾ ਨਹੀਂ ਹੋਣਾ ਸੀ। ਪੁਲਿਸ ਨੇ ਇਹਨਾਂ ਦੋਵਾਂ ਨੂੰ ਹਲਕੇ ਵਿੱਚ ਲਿਆ। ਉਹਨਾਂ ਕਿਹਾ ਕਿ ਕੁਝ ਲੋਕ ਮਾਹੌਲ ਖਰਾਬ ਕਰਨ ਦੀ ਵੱਡੀ ਸਾਜ਼ਿਸ਼ ਰਚ ਰਹੇ ਹਨ। ਇਹ ਘਿਨਾਉਣਾ ਕੰਮ ਹੈ। ਕੁਝ ਤਾਕਤਾਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਚਾਹੁੰਦੀਆਂ ਹਨ, ਪਰ ਸੰਗਤ ਬੇਖੌਫ ਹੋ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਕਮੇਟੀ ਵੱਲੋਂ ਸੁਰੱਖਿਆ ਤੇ ਹੋਰ ਇੰਤਜ਼ਾਮ ਕੀਤੇ ਜਾ ਰਹੇ ਹਨ। ਧਾਮੀ ਨੇ ਕਿਹਾ ਕਿ ਹੁਣ ਕਮੇਟੀ ਵੱਲੋਂ ਵੀ ਸੁਰੱਖਿਆ ਨੂੰ ਲੈ ਕੇ ਵੱਡੇ ਕਦਮ ਚੁੱਕੇ ਜਾਣਗੇ। ਪਾਰਕਿੰਗ ਤੋਂ ਲੈ ਕੇ ਪੂਰੇ ਗਲਿਆਰੇ ਵਿੱਚ CCTV ਲਗਾਏ ਜਾਣਗੇ ਤੇ ਆਪ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਕਮੇਟੀ ਵੱਲੋਂ ਸਕੈਨਰ ਵੀ ਲਗਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਰਾਤ ਇਹ ਤਕਰੀਬਨ 12:09-10 ਦੀ ਘਟਨਾ ਆ ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ CC ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ CCTV ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ। ਉਸ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸੀਗਾ। ਮੀਨਵਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ। ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ। ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜ ਭੱਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ ਔਰ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ, ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ, ਕਿਉਂਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ ਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ। ਉਹ ਬੰਦਾ ਐਪਰੀਹੈਂਡ ਕੀਤਾ ਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਏ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਸਤੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ, ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ, ਸਾਰੇ ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ, ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ। ਸ਼੍ਰੀ ਅੰਮ੍ਰਿਤਸਰ ਵਿੱਚ 6 ਦਿਨਾਂ ਦੇ ਅੰਦਰ ਤੀਜੇ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਰਾਤ 12 ਵਜੇ ਇਹ ਆਵਾਜ਼ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੋਂ ਸੁਣੀ ਗਈ ਹੈ। ਇਸ ਨੂੰ ਗਲਿਆਰੇ ਦਾ ਹਿੱਸਾ ਕਿਹਾ ਜਾਂਦਾ ਹੈ। ਮੌਕੇ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੀ ਪਹੁੰਚੇ ਸਨ ਅਤੇ ਉਹਨਾਂ ਨੇ ਵੀ ਕਿਹਾ ਕਿ ਇਹ ਧਮਾਕਾ ਹੈ ਜਾਂ ਫਿਰ ਕੁਝ ਹੋਰ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀ ਫੋਰੈਂਸਿਕ ਟੀਮ ਵੀ ਪਹੁੰਚ ਗਈ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਦੀ ਪੁੱਛਗਿੱਛ ਦੌਰਾਨ ਨਵੇਂ ਜੋੜੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ है। कुछ वुड यू लाइक टू आस्क समथिंग बताइए। हमारे को रात को 12 बजे के आसपास, 12:15 के आसपास यहाँ पे इंटीमेशन आई थी कि यहाँ पे एक लाउड साउंड हैज बीन हर्ड। इट इज सस्पेक्टेड दैट देयर इज अ पॉसिबिलिटी कि एक एक्सप्लोजन और हुआ है, बट बिकॉज अभी अंधेरा है और ये इस बिल्डिंग के पीछे हुआ है, वहां पे अभी तक एक कंफर्म नहीं हो पाया है कि वेदर इट इज अ ब्लास्ट और कोई और इंसिडेंट है। और FSL टीम इज ऑन द स्पॉट, ਅਸੀਂ ਉਹਨੂੰ वेरीफाई कर रहे हैं एंड एज अ पार्ट ऑफ द प्रिकॉशनरी मेजर्स, एज पार्ट जो हमारी इन्वेस्टिगेशन है, हम सस्पेक्ट्स को राउंड अप कर रहे हैं, लोगों को वेरीफाई कर रहे हैं, पूछताछ कर रहे हैं। इन्वेस्टिगेशन इज ऑन। थोड़ी देर बाद जैसे ही हमारे पास पिक्चर क्लियरली इमर्ज होगी, आई विल एंगेज विद यू और आपको ब्रीफ करेंगे। थैंक यू। इंसिडेंट का जो टाइम है दैट इज अप्रॉक्सीमेटली बिटवीन 12:15 एंड 12:30 दिस अर्ली मॉर्निंग। वेदर ये पहले जैसा है इसको मैं भी कंफर्म नहीं कर सकता। मैंने अभी आपको कहा है कि वी आर नॉट श्योर,
क्योंकि पीछे अंधेरा है वहां पे. Our team is there, FS team is working there, but yes, a loud noise did come. Whether it was an explosion, whether it is similar or not, ये मैं आपको बाद में ही बता पाऊंगा. ਸ਼੍ਰੀ ਅੰਮ੍ਰਿਤਸਰ ਵਿਖੇ ਹੋਏ ਤੀਜੇ ਧਮਾਕੇ ਜਲੰਧਰ ਜ਼ਿਮਨੀ ਚੋਣਾਂ ਅਤੇ ਮੰਤਰੀ ਦੇ ਇਤਰਾਜ਼ਯੋਗ ਵੀਡੀਓ ਦੀ ਜਾਂਚ ਲਈ ਬਣਾਈ ਗਈ ਸਿੱਟ ਨੂੰ ਲੈ ਕੇ ਅਕਾਲੀ ਦਲ ਨੇ ਨਾ ਸਿਰਫ ਮਾਨ ਸਰਕਾਰ ਨੂੰ ਘੇਰਿਆ ਬਲਕਿ ਅਫਸਰਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ. ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਸ਼ੁਰੂਆਤ ਅੰਮ੍ਰਿਤਸਰ ਧਮਾਕੇ ਤੋਂ ਕੀਤੀ. ਉਹਨਾਂ ਨੇ ਇਸ ਨੂੰ ਪੰਜਾਬ ਪੁਲਿਸ ਦੇ ਖੂਫੀਆ ਵਿਭਾਗ ਦਾ ਫੇਲੀਅਰ ਦੱਸਿਆ. ਐਸਜੀਪੀਸੀ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਮੁਲਜ਼ਮ ਆਲੇ ਦੁਆਲੇ ਦੇ ਹੀ ਸਨ ਪਰ ਪੁਲਿਸ ਸੁੱਤੀ ਪਈ ਸੀ. ਐਸਜੀਪੀਸੀ ਨੇ ਮੁਲਜ਼ਮਾਂ ਨੂੰ ਫੜਿਆ ਹੈ. ਉਹਨਾਂ ਕਿਹਾ ਕਿ ਸੂਬੇ ਦੇ ਕਾਨੂੰਨੀ ਹਾਲਤ ਚਿੰਤਾਜਨਕ ਹਨ. ਅੰਮ੍ਰਿਤਸਰ ਜਿੱਥੇ ਲੱਖਾਂ ਸ਼ਰਧਾਲੂ ਰੋਜ਼ਾਨਾ ਆਉਂਦੇ ਹਨ ਉੱਥੇ 45% ਦੀ ਬੁਕਿੰਗ ਕੈਂਸਲ ਹੋ ਗਈ ਹੈ. ਲੋਕਾਂ ਦੇ ਮਨ ਵਿੱਚ ਇਸ ਕਦਰ ਡਰ ਬੈਠ ਚੁੱਕਾ ਹੈ. ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਜਲੰਧਰ ਜ਼ਿਮਨੀ ਚੋਣਾਂ ਦੀ VOTING ਦੌਰਾਨ ਡੀਸੀ ਜਸਪ੍ਰੀਤ ਸਿੰਘ, ਐਸਐਸਪੀ ਸੁਖਵਿੰਦਰ ਸਿੰਘ ਭੁੱਲਰ ਅਤੇ ਸੂਬਾ ਚੋਣ ਕਮਿਸ਼ਨ ਖਿਲਾਫ ਗੰਭੀਰ ਇਲਜ਼ਾਮ ਲਗਾਏ ਹਨ. ਉਹਨਾਂ ਨੇ ਕਿਹਾ ਕਿ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ ਡੀਸੀ ਜਸਪ੍ਰੀਤ ਸਿੰਘ ਨੇ ਖੁੱਲ੍ਹ ਕੇ ਮਾਨ ਸਰਕਾਰ ਦਾ ਸਾਥ ਦਿੱਤਾ. ਦੋਵਾਂ ਨੇ ਮਿਲ ਕੇ ਆਪ ਦੇ ਬਾਹਰੋਂ ਆਏ ਵਿਧਾਇਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ. ਜਦੋਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਫੜਿਆ ਤਾਂ ਐਸਐਸਪੀ ਨੇ ਆਪ ਉਹਨਾਂ ਨੂੰ ਭਜਾ ਦਿੱਤਾ. ਉਹਨਾਂ ਨੇ ਸਾਰੀ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬਾ ਚੋਣ ਕਮਿਸ਼ਨ ਦੀ ਥਾਂ ਮੁੱਖ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਕਰਨ ਅਤੇ ਜਿਹੜੇ ਅਫਸਰਾਂ ਨੇ ਆਮ ਆਦਮੀ ਪਾਰਟੀ ਦਾ VOTING ਦੌਰਾਨ ਸਾਥ ਦਿੱਤਾ ਹੈ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕਰਨ. ਮਜੀਠੀਆ ਨੇ ਬੂਥ ਤੇ ਆਪ ਦੇ ਬਾਰੀ ਵਿਧਾਇਕਾਂ ਦਾ ਵੀਡੀਓ ਵੀ ਨਸ਼ਰ ਕੀਤਾ ਜੋ ਜਲੰਧਰ ਜ਼ਿਮਨੀ ਚੋਣਾਂ ਵੇਲੇ ਹਲਕੇ ਵਿੱਚ ਮੌਜੂਦ ਸਨ. ਜੋ ਪਿਛਲੇ 6 ਮਈ 8 ਮਈ ਔਰ ਫਿਰ 11 ਮਈ ਜੋ ਲਾਅ ਐਂਡ ਆਰਡਰ ਦੇ ਹਾਲਾਤ ਬਣੇ ਆ, ਇੱਕ ਵਿਰਾਸਤੇ ਮਾਰਗ ਜਿਹੜਾ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ, ਪੰਜਾਬ ਦੀ ਜਿਹੜਾ ਮੈਂ ਕਹਿ ਸਕਦਾ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ, ਟੂਰਿਜ਼ਮ ਪੁਆਇੰਟ ਆਫ ਵਿਊ ਨਾਲ ਦੇਸ਼ ਦੁਨੀਆ ਤੋਂ ਮੋਸਟ ਵਿਜ਼ਿਟਡ ਏਰੀਆ ਔਰ ਲੱਖਾਂ ਕਰੋੜਾਂ ਲੋਕ ਰੋਜ਼ ਔਰ ਸਾਲ ਦੇ ਅੰਦਰ ਅੰਦਰ ਉੱਥੇ ਨਤਮਸਤਕ ਹੋ ਕੇ ਜਾਂਦੇ ਆ. ਜੇ ਮੌਜੂਦਾ ਸਰਕਾਰ ਉਸ ਨੂੰ ਸਿਕਿਉਰ ਨਹੀਂ ਕਰ ਪਾ ਰਹੀ, ਇਹ ਤੋਂ ਵੱਡਾ ਲਾਅ ਐਂਡ ਆਰਡਰ ਦਾ ਫੇਲੀਅਰ ਕੀ ਹੋ ਸਕਦਾ? ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਕੇਸ ਮੂੰਹ ਨਾਲ ਡੀਜੀਪੀ ਸਾਹਿਬ ਨੇ ਤਾਂ ਪ੍ਰੈਸ ਕਾਨਫਰੰਸ ਕਰਤੀ, ਮਗਰ ਅਸਲੀਅਤ ਇਹ ਹੈ ਕਿ ਉਸ ਕੇਸ ਨੂੰ ਕਰੈਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੀ ਟਾਸਕ ਫੋਰਸ ਨੇ ਕੀਤਾ. ਪੰਜਾਬ ਪੁਲਿਸ ਲਾਈਕ ਆਲਵੇਜ਼, ਚਾਹੇ ਉਹ ਸਿੱਧੂ ਮੂਸੇਵਾਲਾ ਕੇਸ ਸੀ, ਕਲੂਲਸ ਸੁੱਤੀ ਪਈ ਸੀ, हैंड इन ग्लव सी, क्योंकि जब तुसी सिक्योरिटी विड्रॉ कर ली, तुसी वो लिस्ट जनतक करती, बलतेज पन्नू ते आरुषी वर्गे उन्होंने ट्वीट कर देन, थोड़ी तो आई वारी मिली भुगत तो जरूर सामने आ रही है, बट टू सेफ गार्ड और स्टॉप एन इंसीडेंट फ्रॉम हैपनिंग, ਉਹਦੇ ਚ ਤੁਹਾਡਾ बड़ा तगड़ा फेलियर सामने आ रहा है. ਭਗਵੰਤ ਮਾਨ ਜੀ ਕੋਲ ਕੱਲ ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ ਦੇ ਇੰਗੇਜਮੈਂਟ ਤੇ ਜਾਣ ਲਈ ਸਮਾਂ ਨਿਕਲ ਜੂਗਾ, ਮਗਰ 6 ਤਰੀਕ ਅੱਜ ਐਜ਼ ਵੀ ਸਪੀਕ ਇਟ ਇਜ਼ ਦ 11th, 5 ਦਿਨ ਬੀਤ ਗਏ ਆ, 6ਵਾਂ ਦਿਨ ਹੀ ਸਮਝੋ, ਹਾਲੇ ਤੱਕ ਸ੍ਰੀ ਹਰਮੰਦਰ ਸਾਹਿਬ ਜਾ ਕੇ ਉਸ ਇਨਸੀਡੈਂਟ ਦੇ ਬਾਰੇ ਪਰਸਨਲ ਜਾਣਕਾਰੀ ਲੈਣ ਲਈ ਸਮਾਂ ਨਹੀਂ ਲੱਭਿਆ. ਜਲੰਧਰ ਇਹ ਫਿਰ ਸਕਦੇ ਸਨ. ਜਲੰਧਰ 'ਚ ਜੋ ਧਾਂਦਲੀ ਹੋਈ, ਜੋ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਗਈਆਂ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ, ਇਹ ਉੱਥੋਂ ਗਏ ਕਿਉਂ ਨਹੀਂ? ਮੈਂ ਉਸ ਵਿਸ਼ਾ ਵੱਖਰਾ ਮੈਂ ਬਾਅਦ 'ਚ ਗੱਲ ਕਰੂੰਗਾ, ਮਗਰ ਜੋ ਸ੍ਰੀ ਹਰਮੰਦਰ ਸਾਹਿਬ ਹੋਇਆ ਉਹਦਾ ਇੰਪੈਕਟ ਤੁਹਾਨੂੰ ਸਮਝਣ ਦੀ ਲੋੜ ਹੈ, ਕੀ ਪੈਣਾ ਉਹਦਾ. ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੰਤਰੀ ਦੇ ਵੀਡੀਓ ਮਾਮਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਮੇਰੇ ਸਾਥੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਕਈ ਅਪਰਾਧਿਕ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ.
ਬਾਜਵਾ ਨੇ ਕਿਹਾ ਕਿ ਖਹਿਰਾ ਨੇ ਹਾਲ ਹੀ ਵਿੱਚ ਮੰਤਰੀ ਦੇ ਜਿਨਸੀ ਦੁਰਵਿਵਹਾਰ ਦੀ ਇੱਕ ਵੀਡੀਓ ਨੂੰ ਜਨਤਕ ਡੋਮੇਨ ਵਿੱਚ ਲਿਆਂਦਾ ਸੀ ਅਤੇ ਖਹਿਰਾ ਨੇ ਇਹ ਵੀਡੀਓ ਪਿਛਲੇ ਦਿਨੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀ ਸੀ ਤੇ ਚੰਡੀਗੜ੍ਹ ਪੁਲਿਸ ਤੋਂ ਇਸ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਵਾਰ ਪੱਤਰ ਵੀ ਲਿਖਿਆ ਗਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਕੈਬਨਿਟ ਮੰਤਰੀ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਗਵਾਹ ਨੇ ਅਨੁਸੂਚਿਤ ਜਾਤੀ ਕਮਿਸ਼ਨ ਤੱਕ ਪਹੁੰਚ ਕੀਤੀ ਜਿਸ ਤੋਂ ਬਾਅਦ ਪੰਜਾਬ ਮੰਤਰੀ ਖਿਲਾਫ ਲੱਗੇ ਦੋਸ਼ਾਂ ਦੀ ਪੜਤਾਲ ਲਈ DIG ਨਰਿੰਦਰ ਭਾਰਗਵ ਦੀ ਅਗਵਾਈ ਹੇਠ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਸਿੱਟ ਬਣਾਈ ਗਈ ਹੈ। ਬਾਜਵਾ ਨੇ ਮੰਗ ਕੀਤੀ ਕਿ ਮੰਤਰੀ ਨੂੰ ਕੈਬਨਿਟ ਤੋਂ ਬਾਹਰ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਮੰਤਰੀ ਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੇ ਕਹਿਣ ਤੇ ਸੁਖਪਾਲ ਸਿੰਘ ਖਹਿਰਾ ਨੂੰ ਡਰਾਉਣ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ 2 ਨਿਰਾਧਾਰ ਅਤੇ ਝੂਠੇ ਅਪਰਾਧੀ ਕੇਸ ਦਰਜ ਕਰਨ ਦੀ ਤਿਆਰੀ ਵਿੱਚ ਹੈ। मैं ऑनरेबल गवर्नर साहब ਨੂੰ ਹੁਣੇ ਹੀ ਮਿਲ ਕੇ ਆਇਆ। ਇਹ ਬੇਸਿਕਲੀ ਲਾਈਫ ਐਂਡ ਲਿਬਰਟੀ ਜਿਹੜੀ ਮੇਰੇ ਕੋਲੀਗ ਦੀ ਹੈ ਸੁਖਪਾਲ ਸਿੰਘ ਖਹਿਰਾ MLA ਦੀ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ। ਤੁਹਾਨੂੰ ਯਾਦ ਹੋਏਗਾ ਕਿ ਐਸੇ ਮਹੀਨੇ ਦੀ 1 ਤਰੀਕ ਨੂੰ ਲਾਲਚੰਦ ਕਟਾਰੂ ਚੱਕ ਦੇ ਬਾਰੇ ਕੁਝ ਸੈਕਸ਼ੂਅਲ ਮਿਸਕੰਡਕਟ ਦੇ ਬਾਰੇ ਵੀਡੀਓਜ਼ ਸੁਖਪਾਲ ਸਿੰਘ ਖਹਿਰਾ ਨੇ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤੀਆਂ ਸੀ ਤੇ ਮੰਗ ਕੀਤੀ ਸੀ ਕਿ ਵੀਡੀਓਜ਼ ਨੂੰ ਚੰਗੀ ਤਰ੍ਹਾਂ ਇਹਦੀ ਲੈਬੋਰੇਟਰੀ ਦੇ ਵਿੱਚੋਂ ਫੋਰੈਂਸਿਕ ਲੈਬੋਰੇਟਰੀ ਚੋਂ ਇਹਨਾਂ ਨੂੰ ਟੈਸਟ ਕਰ ਲਿਆ ਜਾਏ ਤੇ ਕਰਵਾ ਲਿਆ ਜਾਏ। ਆਨਰੇਬਲ ਗਵਰਨਰ ਸਾਹਿਬ ਨੇ ਸੁਖਪਾਲ ਸਿੰਘ ਖਹਿਰਾ ਦੀ ਰਿਕੁਐਸਟ ਉੱਤੇ DGP ਚੰਡੀਗੜ੍ਹ ਨੂੰ ਆਦੇਸ਼ ਦਿੱਤਾ ਸੀ। ਲੈਬੋਰੇਟਰੀ ਚੋਂ ਜਦੋਂ ਟੈਸਟ ਹੋਇਆ ਉਹ ਸਾਫ਼ ਤੌਰ ਇਹ ਗੱਲ ਨਜ਼ਰ ਆਈ ਕਿ ਬਿਲਕੁਲ ਉਹ ਜਿਹੜੀ ਵੀਡੀਓ ਸਨ ਦੇ ਵਰ ਨਾਟ ਟੈਂਪਰਡ ਐਂਡ ਦੇ ਵਰ ਓਰੀਜਨਲ ਵੀਡੀਓਜ਼। ਗਵਰਨਰ ਸਾਹਿਬ ਨੇ ਇੱਕ ਚਿੱਠੀ ਚੀਫ ਮਿਨਿਸਟਰ ਪੰਜਾਬ ਨੂੰ ਲਿਖੀ ਕਿ ਬੜਾ ਸੀਰੀਅਸ ਮੈਟਰ ਹੈ, ਤੁਹਾਡੇ ਇੱਕ ਸਿਟਿੰਗ ਕੈਬਨਿਟ ਮਿਨਿਸਟਰ ਦੇ ਖਿਲਾਫ ਆਫ ਸੀਰੀਅਸ ਮਿਸਕੰਡਕਟ ਹੈ ਤੇ ਉਹਨਾਂ ਨੂੰ ਬਕਾਇਦਾ ਤੌਰ ਲਿਖਿਆ ਗਿਆ ਕਿ ਉਹਦੇ ਤੇ ਕਾਰਵਾਈ ਕੀਤੀ ਜਾਏ। ਉਸ ਤੋਂ ਬਾਅਦ ਜਿਹੜਾ ਵਿਕਟਿਮ ਸੀ ਉਹ SC ਕਮਿਸ਼ਨ ਕੋ ਦਿੱਲੀ ਵੀ ਜਾਂਦਾ ਹੈ, ਆਪਣੇ ਬਿਆਨ ਵੀ ਦਰਜ ਕਰਾਉਂਦਾ ਤੇ ਉਸ ਤੋਂ ਬਾਅਦ ਇੱਕ SIT ਗਵਰਨਮੈਂਟ ਵੱਲੋਂ ਰੀਕਨਸਟੀਟਿਊਟ ਕੀਤੀ ਗਈ ਹੈ ਜਿਹੜੀ ਵਿਕਟਿਮ ਦੇ ਬਿਆਨ ਵੀ ਲਏਗੀ ਤੇ ਜਿਹੜੇ ਦਿੱਤੇ ਹੋਏ ਵੀਡੀਓਜ਼ ਨੇ ਉਹਨਾਂ ਦਾ ਸੰਗਿਆਨ ਵੀ ਲਏਗੀ। ਤੇ ਮੈਂ ਅੱਜ ਇਹ ਮੰਗ ਕੀਤੀ ਹੈ ਕਿ ਤੁਸੀਂ ਵੀ ਪ੍ਰੈਸ਼ਰ ਪਾਓ ਤੇ ਅਸੀਂ ਵੀ ਮੰਗ ਕਰਨੇ, ਕਿਉਂਕਿ ਇਹ ਵਿਕਟਿਮ ਜਿਹੜਾ ਇਹਦੀ ਰਿਲੇਸ਼ਨਸ਼ਿਪ ਜਿਹੜੀ ਹੈ 10-12 ਸਾਲ ਪਹਿਲੇ ਤੋਂ ਸ਼ੁਰੂ ਹੋਈ ਹੈ ਜਦੋਂ ਉਹ ਮਾਈਨਰ ਸੀ ਤੇ ਮੈਂ ਉਹਨਾਂ ਨੂੰ ਕਿਹਾ ਬੜਾ ਸੀਰੀਅਸ ਕ੍ਰਾਈਮ ਅੰਡਰ ਪੋਸਕੋ ਬਣਦਾ। ਇਸ ਕ੍ਰਾਈਮ ਦੇ ਵਿੱਚ ਠੀਕ ਹੈ ਸਿੱਟ ਆਪਣੀ ਇਨਵੈਸਟੀਗੇਸ਼ਨ ਕਰੇਗੀ ਕਿਉਂਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕੇਸ ਰਜਿਸਟਰ ਹੋ ਸਕਦਾ ਹੈ ਕਿ ਇਹਦੇ ਵਿੱਚ ਜਲਦੀ ਕੀਤੀ ਜਾਏ। ਆਪਣੀ ਰਿਪੋਰਟ ਦੇਣ ਤੋਂ ਬਾਅਦ ਪੋਸਕੋ ਦੇ ਅਧੀਨ ਮਿਨਿਸਟਰ ਨੂੰ ਚਾਰਜ ਕੀਤਾ ਜਾਏ, ਇਹਨੂੰ ਗਵਰਨਮੈਂਟ ਦੇ ਵਿੱਚੋਂ ਡ੍ਰੌਪ ਕੀਤਾ ਜਾਏ ਐਜ਼ ਅ ਕੈਬਨਿਟ ਮਿਨਿਸਟਰ ਤੇ ਇਹਦੀ ਇਮੀਡੀਏਟ ਅਰੈਸਟ ਹੋਣੀ ਚਾਹੀਦੀ। ਸੋ ਇੱਕ ਇਸ਼ੂ ਇਹ ਸੀ। ਦੂਸਰੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1 ਮਈ ਨੂੰ ਜਦੋਂ ਸੁਖਪਾਲ ਸਿੰਘ ਖਹਿਰਾ ਮਿਲਦੇ ਨੇ ਉਸ ਨਾਰਾਜ਼ਗੀ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਡਾਇਰੈਕਟਲੀ ਪੰਜਾਬ ਪੁਲਿਸ ਨੂੰ ਕਹਿ ਕੇ 2 ਮਈ ਨੂੰ ਅਗਲੇ ਦਿਨ ਗਵਰਨਰ ਸਾਹਿਬ ਦੇ ਮਿਲਣ ਤੋਂ ਬਾਅਦ ਕਟਾਰੂ ਚੱਕ ਦੇ ਵੀਡੀਓਜ਼ ਦੇਣ ਤੋਂ ਬਾਅਦ ਉਹਦੇ ਤੇ ਇੱਕ ਪੁਰਾਣੇ ਕੇਸ ਤੇ ਕੋਈ ਕੇਸ ਨਹੀਂ ਸੀ, ਉਹ ਆਪਣੇ ਚੰਦ ਸਾਥੀਆਂ ਨੂੰ ਕਿਸਾਨਾਂ ਨੂੰ ਲੈ ਕੇ SDM ਦੇ ਕੋਲ ਜਿਹੜਾ ਬਰਸਾਤਾਂ ਦੇ ਵਿੱਚ ਕਣਕ ਨੂੰ ਨੁਕਸਾਨ ਜਿਹੜਾ ਹੋਇਆ ਸੀ ਗੜੇ ਮਾਰ ਤੇ ਬਰਸਾਤਾਂ ਦਾ, ਉਹਨਾਂ ਨੇ ਆਪਣੇ ਪੇਜ ਤੋਂ ਲਾਈਵ ਸ਼ੇਅਰ ਕਰਕੇ SDM ਨੂੰ ਇਹ ਬੇਨਤੀ ਕੀਤੀ ਸੀ ਕਿ ਜਲਦੀ ਤੋਂ ਜਲਦੀ ਪੁਲੱਥ ਏਰੀਆ ਦੇ ਵਿੱਚ, ਕਿਉਂਕਿ ਤੁਹਾਡੇ ਪਟਵਾਰੀ ਨਹੀਂ ਗਏ, ਤੁਹਾਡੇ ਗਿਰਦਾਵਰ ਨਹੀਂ ਗਏ, ਇਹਨਾਂ ਨੂੰ ਸਾਰਿਆਂ ਨੂੰ ਗਿਰਦਾਵਰੀਆਂ ਕਰਾ ਕੇ ਕੰਪਨਸੇਸ਼ਨ ਜਿਹੜੀ ਹੈ ਇਹ ਜਲਦੀ ਤੋਂ ਜਲਦੀ ਡਿਲੀਵਰ ਕਰਾਈ ਜਾਏ। ਪੰਜਾਬ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਬੈਠੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਹਿਲਵਾਨਾਂ ਦੇ ਸਮਰਥਨ ਵਿੱਚ ਉਹਨਾਂ ਨੇ ਪਹਿਲਵਾਨ ਬਜਰੰਗ ਪੂਨੀਆ ਨਾਲ ਗੱਲਬਾਤ ਕੀਤੀ ਅਤੇ ਕਾਲੀ ਪੱਟੀ ਬੰਨ੍ਹ ਕੇ ਆਪਣਾ ਗੁੱਸਾ ਪ੍ਰਗਟ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪਹਿਲਵਾਨ ਦੇਸ਼ ਦੀ ਸ਼ਾਨ ਹਨ, ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਰੀਆਂ ਮਹਿਲਾ ਪਹਿਲਵਾਨਾਂ ਨੇ ਕਿਹਾ ਹੈ ਕਿ ਉਹਨਾਂ ਨਾਲ ਧੱਕਾ ਹੋਇਆ ਹੈ।
ਇਹਨਾਂ ਕੁੜੀਆਂ ਤੋਂ ਦੇਸ਼ ਦਾ ਨਾਮ ਹੈ ਅਤੇ ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਦਿਖਾਉਣ ਕਿ ਸਰਕਾਰ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੀ ਹੈ। ਇਹਨਾਂ ਖਿਡਾਰੀਆਂ ਵੱਲੋਂ ਜੋ ਨਾਰਕੋ ਟੈਸਟ ਦੀ ਮੰਗ ਕੀਤੀ ਗਈ ਹੈ ਉਹ ਕਰਵਾਇਆ ਜਾਵੇ, ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਿਹੜਾ ਇੰਨਾ ਵੱਡਾ ਦੇਸ਼ 'ਚ ਨਾਂ ਰੋਸ਼ਨ ਕੀਤਾ ਹੋਵੇ, ਇੱਕ ਮੱਧਮ ਪਰਿਵਾਰ ਤੋਂ ਉੱਠ ਕੇ ਇਹਨੇ ਨੇ ਵੱਡੇ ਮੈਡਲ ਹਾਸਲ ਕੀਤੇ ਰਹਿਣ ਤੇ ਬੜੇ ਦੁੱਖ ਦੀ ਗੱਲ ਹੈ। ਜਿੱਥੇ ਦੇਸ਼ ਦੇ ਵਿੱਚ ਇਹ ਬੜੀ ਸ਼ਰਮ ਦੀ ਗੱਲ ਹੈ, ਉੱਥੇ ਪੂਰੇ ਹਿੰਦੁਸਤਾਨ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਸ਼ਰਮ ਦੀ ਗੱਲ ਹੈ। ਇਹ ਸਰਕਾਰ ਇੰਨੀ ਬੜੀ ਸਰਕਾਰ ਹੈ, ਇਹ ਸੁਣਦੀ ਘੱਟ ਹੈ, ਉਦੋਂ ਸੁਣਦੀ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ। ਅਸੀਂ ਵੀ ਕਿਸਾਨੀ ਸੰਘਰਸ਼ ਕੀਤਾ, 1 ਸਾਲ ਬੈਠੇ ਰਹੇ ਸਾਂ, ਹੁਣ ਉਹ ਵੀ ਵਿਚਾਰੇ ਉਸੇ ਤਰ੍ਹਾਂ ਹੀ ਬੈਠੇ ਨੇ। ਉਹਨਾਂ ਨੂੰ ਬਜਾਏ ਇਹਦੇ ਕਿ ਤਸੱਲੀ ਦਿੱਤੀ ਜਾਵੇ, ਉਹਨਾਂ ਦੇ ਵਿਰੁੱਧ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ, ਉਹਨਾਂ ਦੇ ਵਿਰੁੱਧ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ। ਪਰ ਮੈਂ ਕਹਿਣਾ ਚਾਹੁੰਦਾ ਹੈ, ਜਿਹੜੀ ਖਾਸ ਕਰ ਮਾਂ ਹੈ, ਜਿਹੜੀ ਜਨਨੀ ਹੈ, ਜਿਹਨੇ ਸਭਨਾਂ ਨੂੰ ਜਨਮ ਦਿੱਤਾ, ਉਹਦੀ ਪੁਕਾਰ ਤੇ ਸੁਣਨੀ ਚਾਹੀਦੀ ਹੈ ਨਾ। ਉਹਦੀ ਸੋ ਕੋ ਮੰਦਾ ਆਖੇ ਜਿੱਤ ਜੰਮੇ ਰਜਾਨ, ਜਿਹਨੇ ਰਾਜੇ ਰੰਕਾਂ ਨੂੰ ਪੈਦਾ ਕੀਤਾ ਆ। ਮੋਦੀ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਵੀ ਜਨਮ ਦਿੱਤਾ, ਜੋ ਧੀ ਇੱਥੇ ਬੈਠੀ ਹੈ ਸੜਕ ਤੇ ਆ ਕੇ ਉਹਦੀ ਗੱਲ ਸੁਣੋ, ਉਹਦੀ ਗੱਲ ਸੁਣ ਕੇ ਉਹਦਾ ਹੱਲ ਕੱਢੋ, ਮਸਲੇ ਦਾ ਹੱਲ ਕੱਢੋ। ਜਲੰਧਰ ਜ਼ਿਮਨੀ ਚੋਣਾਂ ਦੇ ਲਈ VOTING ਮੁਕੰਮਲ ਹੋ ਗਈ ਹੈ। ਦਿਨ ਦੀ ਸ਼ੁਰੂਆਤ ਤੋਂ ਹੀ VOTING ਦੀ ਰਫ਼ਤਾਰ ਸੁਸਤੀ ਰਹੀ ਅਤੇ ਅਖੀਰ ਤੱਕ ਇਹ ਸਿਲਸਿਲਾ ਜਾਰੀ ਰਿਹਾ। ਪਹਿਲੇ 1 ਘੰਟੇ ਵਿੱਚ 5% ਦੀ ਹੀ VOTING ਹੋਈ ਸੀ ਅਤੇ ਸ਼ਾਮ 6 ਵਜੇ ਤੱਕ ਜਦੋਂ ਫਾਈਨਲ ਅੰਕੜਾ ਸਾਹਮਣੇ ਆਇਆ, ਉਸ ਮੁਤਾਬਕ ਸਿਰਫ 53.5% ਦੀ ਲੋਕਾਂ ਨੇ ਹੀ ਆਪਣੀ ਜਮਹੂਰੀ ਹੱਕ ਦੀ ਅਦਾਇਗੀ ਕੀਤੀ। ਸਭ ਤੋਂ ਵੱਧ VOTING ਸ਼ਾਹਕੋਟ ਵਿੱਚ 57% ਦੀ ਵੇਖੀ ਗਈ। ਦੂਜੇ ਨੰਬਰ ਤੇ ਜਲੰਧਰ ਵੈਸਟ ਵਿੱਚ 55.7%, ਤੀਜੇ ਤੇ 55 ਨਾਲ ਫਿਲੌਰ ਰਿਹਾ, ਚੌਥੇ ਤੇ 54.9% ਨਾਲ ਨਕੋਦਰ, ਫਿਰ ਕਰਤਾਰਪੁਰ ਵਿੱਚ 54.7% ਦੀ ਲੋਕ ਵੇਟ ਕਰਨ ਲਈ ਘਰ ਤੋਂ ਬਾਹਰ ਨਿਕਲੇ। ਜਲੰਧਰ ਨੌਰਥ 54.4% ਦੀ VOTING ਹੋਈ, ਆਦਮਪੁਰ 53.4%, ਜਲੰਧਰ ਸੈਂਟਰ 48.6% ਅਤੇ ਸਭ ਤੋਂ ਘੱਟ ਜਲੰਧਰ ਕੈਂਟ 48.5% ਦੀ ਹੀ VOTING ਰਹੀ। VOTING ਦੇ ਇਸ ਖੇਡ ਤੋਂ ਬਾਅਦ ਸਿਆਸੀ ਪਾਰਟੀਆਂ ਆਪੋ ਆਪਣੇ ਅੰਕੜੇ ਫਿੱਟ ਕਰਨ ਵਿੱਚ ਲੱਗ ਚੁੱਕੀਆਂ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਮੁਤਾਬਕ ਜਲੰਧਰ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ 5 ਕਾਂਗਰਸ, 4 ਆਪ ਦੇ ਕੋਲ ਸਨ। BJP ਅਤੇ ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲਿਆ ਸੀ। ਸਭ ਤੋਂ ਵੱਧ VOTING ਸ਼ਾਹਕੋਟ ਵਿੱਚ 57% ਦੀ ਹੋਈ। ਇਹ ਹਲਕਾ ਕਾਂਗਰਸ ਨੇ ਲਗਾਤਾਰ 2 ਵਾਰ ਜਿੱਤਿਆ ਹੈ। ਇਸ ਹਲਕੇ ਤੋਂ ਵੱਧ VOTING ਕਾਂਗਰਸ ਦੇ ਲਈ ਚੰਗਾ ਸੰਕੇਤ ਹੈ। ਦੂਜੇ ਨੰਬਰ ਤੇ ਜਲੰਧਰ ਵੈਸਟ ਰਿਹਾ, ਜਿੱਥੋਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੀ ਹਨ। ਉਹਨਾਂ ਦੇ ਹਲਕੇ ਵਿੱਚ 55.7% ਦੀ VOTING ਹੋਈ। ਇਹ ਸੀਟ 2022 ਦੀਆਂ ਚੋਣਾਂ ਵਿੱਚ ਆਪ ਦੇ ਖਾਤੇ ਵਿੱਚ ਗਈ ਸੀ। VOTING ਵਿੱਚ ਤੀਜੇ ਨੰਬਰ ਤੇ ਰਿਹਾ ਫਿਲੌਰ ਹਲਕਾ, ਜਿੱਥੇ ਸਭ ਤੋਂ ਜ਼ਿਆਦਾ ਵੋਟਰ ਹਨ। ਇੱਥੇ 55% ਦੀ ਲੋਕਾਂ ਨੇ VOTING ਕੀਤੀ ਹੈ। ਇਹ ਕਾਂਗਰਸ ਦਾ ਗੜ੍ਹ ਹੈ ਅਤੇ ਇੱਥੇ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਇਸ ਹਲਕੇ ਤੋਂ ਵਿਧਾਇਕ ਹਨ। ਨਕੋਦਰ, ਜਿੱਥੇ ਡੇਰਿਆਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ, ਇੱਥੇ 54.9% ਦੀ VOTING ਹੋਈ। ਕਰਤਾਰਪੁਰ ਵਿੱਚ 54.7% ਦੀ VOTING ਰਹੀ। ਇੱਥੇ ਵੀ 2022 ਦੀਆਂ ਚੋਣਾਂ ਵਿੱਚ ਆਪ ਦੇ ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ। ਜਲੰਧਰ ਨਾਰਥ ਵਿੱਚ 54.4% ਦੀ VOTING ਹੋਈ। ਇੱਥੇ ਲਗਾਤਾਰ 2 ਵਾਰ ਤੋਂ ਕਾਂਗਰਸ ਦਾ ਵਿਧਾਇਕ ਹੈ ਅਤੇ ਪਾਰਟੀ ਦਾ ਗੜ੍ਹ ਵੀ ਹੈ। ਆਦਮਪੁਰ ਵਿਧਾਨ ਸਭਾ ਸੀਟ ਤੇ ਵੀ ਕਾਂਗਰਸ ਦਾ ਹੀ ਵਿਧਾਇਕ ਹੈ। ਇੱਥੇ 53.4% ਦੀ VOTING ਹੋਈ ਹੈ। ਜਲੰਧਰ ਸੈਂਟਰਲ ਵਿੱਚ 48.6% ਦੀ VOTING ਹੋਈ ਹੈ। ਇਹ ਸੀਟ ਆਪ ਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤੀ ਸੀ, ਜਦਕਿ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦੇ ਹਲਕੇ ਜਲੰਧਰ ਕੈਂਟ ਵਿੱਚ ਸਭ ਤੋਂ ਘੱਟ 48.5% ਦੀ VOTING ਹੋਈ। ਕੈਂਟ ਇਲਾਕਾ ਹੋਣ ਦੀ ਵਜ੍ਹਾ ਕਰਕੇ ਇੱਥੇ ਘੱਟ ਹੀ VOTING ਹੁੰਦੀ ਹੈ। ਫਿਲਹਾਲ ਅੰਕੜਿਆਂ ਦੇ ਮੁਤਾਬਕ ਮੁਕਾਬਲਾ ਫਸਿਆ ਹੋਇਆ ਲੱਗ ਰਿਹਾ ਹੈ, ਪਰ ਇਹ ਅੰਕੜੇ ਇੱਕ ਇਸ਼ਾਰਾ ਕਰ ਸਕਦੇ ਹਨ, ਪਰ ਪੂਰੀ ਪਿਕਚਰ ਨਹੀਂ ਦੱਸ ਸਕਦੇ। ਸੰਗਰੂਰ ਜ਼ਿਮਨੀ ਚੋਣ ਇਸ ਦਾ ਉਦਾਹਰਣ ਹੈ। ਸੰਗਰੂਰ ਆਪ ਦਾ ਗੜ੍ਹ ਸੀ। 2019 ਦੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਰਿਕਾਰਡ ਮਾਰਜਨ ਤੋਂ ਜਿੱਤੇ ਸਨ, ਪਰ ਸਰਕਾਰ ਬਣਨ ਦੇ 3 ਮਹੀਨੇ ਬਾਅਦ ਹੀ ਗੇਮ ਪਲਟ ਗਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ, ਜੋ ਪਿਛਲੇ 2.5 ਦਹਾਕੇ ਤੋਂ ਲਗਾਤਾਰ ਹਾਰ ਰਹੇ ਸਨ। ਕਿਉਂਕਿ ਸੰਗਰੂਰ ਚੋਣ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਠੀਕ ਬਾਅਦ ਹੋਈ ਸੀ, ਤਾਂ ਇਸ ਦਾ ਅਸਰ ਸੰਗਰੂਰ ਚੋਣਾਂ ਵਿੱਚ ਕਾਫੀ ਵੇਖਿਆ ਗਿਆ ਸੀ। ਹੁਣ ਵੀ ਸਿੱਧੂ ਮੂਸੇਵਾਲਾ ਦਾ ਇਸ ਚੋਣਾਂ ਤੇ ਅਸਰ ਵੇਖਣ ਨੂੰ ਮਿਲ ਸਕਦਾ ਹੈ। ਇਨਸਾਫ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਦੇ ਵਿਰੋਧ ਵਿੱਚ ਪ੍ਰਚਾਰ ਕੀਤਾ ਹੈ। 2 ਦਿਨ ਲਗਾਤਾਰ ਕਈ ਛੋਟੀ-ਛੋਟੀ ਰੈਲੀਆਂ ਕੀਤੀਆਂ ਹਨ। ਉਸ ਦਾ ਅਸਰ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਤੇ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਲਾ ਐਂਡ ਆਰਡਰ ਦਾ ਮੁੱਦਾ ਪੂਰੀ ਚੋਣਾਂ ਤੇ ਹਾਵੀ ਰਿਹਾ ਹੈ। ਵਿਰੋਧੀ ਧਿਰਾਂ ਨੇ ਮਾਨ ਸਰਕਾਰ ਨੂੰ ਇਸੇ ਮੁੱਦੇ ਤੇ ਘੇਰਿਆ। ਚੋਣਾਂ ਤੋਂ 2 ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਹੋਏ ਲਗਾਤਾਰ 2 ਧਮਾਕੇ ਇਹਨਾਂ ਚੋਣਾਂ ਤੇ ਵੱਡਾ ਅਸਰ ਛੱਡ ਸਕਦੇ ਹਨ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਲੰਧਰ ਜ਼ਿਮਨੀ ਚੋਣਾਂ ਤੇ ਕੀ ਅਸਰ ਪਿਆ ਹੋਵੇਗਾ, ਇਸ ਦਾ ਹਿਸਾਬ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਜਲੰਧਰ ਅਤੇ ਸੰਗਰੂਰ ਸੀਟ ਵਿੱਚ ਕਾਫੀ ਅੰਤਰ ਹੈ। ਸੰਗਰੂਰ ਸੀਟ ਪੰਥਕ ਅਤੇ ਬਦਲਾਅ ਲਈ ਜਾਣੀ ਜਾਂਦੀ ਹੈ, ਜਦਕਿ ਜਲੰਧਰ ਡੇਰਿਆਂ ਦੇ ਪ੍ਰਭਾਵ ਅਤੇ ਕਾਂਗਰਸ ਦੇ ਗੜ੍ਹ ਲਈ ਜਾਣੀ ਜਾਂਦੀ ਹੈ। ਜਲੰਧਰ ਸੀਟ ਤੇ ਸ਼ਹਿਰੀ ਅਤੇ ਹਿੰਦੂ ਵੋਟਰਾਂ ਦਾ ਦਬਦਬਾ ਹੈ। ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ, ਪਰ ਇਹ ਚੋਣ ਹਰ ਇੱਕ ਪਾਰਟੀ ਲਈ ਚੁਣੌਤੀਆਂ ਭਰੀ ਹੈ। ਜਲੰਧਰ ਕਾਂਗਰਸ ਦਾ ਗੜ੍ਹ ਹੈ, ਲਗਾਤਾਰ 4 ਵਾਰ ਜਿੱਤੀ ਹੈ। ਸੱਤਾ ਤੋਂ ਬਾਹਰ ਕਾਂਗਰਸ ਲਈ ਇਹ ਜਿੱਤ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਾਂ ਜੋਸ਼ ਭਰ ਸਕਦੀਆਂ ਹਨ।
ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਲਈ ਇਹ ਇੱਕ ਵਕਾਰ ਦਾ ਸਵਾਲ ਹੈ ਕਿਉਂਕਿ ਸੰਗਰੂਰ ਚੋਣਾਂ ਵਿੱਚ ਪਾਰਟੀ ਤੀਜੇ ਨੰਬਰ ਤੇ ਰਹੀ ਸੀ। ਜਲੰਧਰ ਜ਼ਿਮਨੀ ਚੋਣਾਂ ਨੂੰ ਲੜਨ ਵੇਲੇ ਕਾਂਗਰਸ ਨੇ ਜਿਸ ਤਰ੍ਹਾਂ ਏਕਾ ਵਿਖਾਇਆ ਉਹ ਉਸ ਲਈ ਚੰਗਾ ਸੰਕੇਤ ਹੈ। ਆਮ ਆਦਮੀ ਪਾਰਟੀ ਲਈ ਜਲੰਧਰ ਜ਼ਿਮਨੀ ਚੋਣਾਂ ਅਕਸ ਬਚਾਉਣ ਦੀ ਚੁਣੌਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਆਪਣਾ ਗੜ੍ਹ ਹਾਰ ਕੇ ਇੱਕ ਝਟਕਾ ਖਾ ਚੁੱਕੇ ਹਨ। ਜੇਕਰ ਜਲੰਧਰ ਵੀ ਹਾਰ ਗਏ ਤਾਂ ਸਰਕਾਰ ਵਿੱਚ ਜ਼ਬਰਦਸਤ ਹਲਚਲ ਹੋ ਸਕਦੀ ਹੈ। ਇਸ ਤੋਂ ਇਲਾਵਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜਾ ਪਾਰਟੀ ਨੂੰ ਦੂਜੇ ਸੂਬਿਆਂ ਵਿੱਚ ਲਿਜਾਉਣ ਦੇ ਸੁਪਨੇ ਵੇਖ ਰਹੇ ਹਨ, ਉਸ ਤੇ ਵੀ ਇਸ ਦਾ ਅਸਰ ਵੇਖਿਆ ਜਾ ਸਕਦਾ ਹੈ। ਵਿਰੋਧੀ ਉਹਨਾਂ ਨੂੰ 1.25 ਸਾਲ ਦੀ ਸਰਕਾਰ ਵਿੱਚ ਲਗਾਤਾਰ 2 ਚੋਣਾਂ ਹਾਰਨ ਦਾ ਤਾਨਾ ਦੇ ਕੇ ਪੂਰੀ ਤਰ੍ਹਾਂ ਨਾਲ ਘੇਰਾ ਪਾ ਲੈਣਗੇ। ਚੋਣ ਨਤੀਜੇ ਤੈਅ ਕਰਨਗੇ ਕਿ ਬੀਜੇਪੀ ਕਿਸਾਨ ਅੰਦੋਲਨ ਅਤੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੇ ਆਪ ਨੂੰ ਲੋਕਾਂ ਵਿੱਚ ਕਿੰਨਾ ਮਜ਼ਬੂਤ ਕਰ ਸਕੀ ਹੈ। ਕਾਂਗਰਸ ਤੋਂ ਆਈ ਆਗੂ ਪਾਰਟੀ ਨੂੰ ਕਿੰਨਾ ਮਜ਼ਬੂਤ ਕਰ ਸਕੇ ਹਨ। ਅਕਾਲੀ ਦਲ ਹੀ ਹੋਂਦ ਬਚਾਉਣ ਦਾ ਸਵਾਲ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦੀ ਲਗਾਤਾਰ 2 ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਹਾਰ ਹੋਈ ਹੈ। ਸੰਗਰੂਰ ਜ਼ਿਮਨੀ ਚੋਣਾਂ ਵਿੱਚ ਤਾਂ ਪਾਰਟੀ ਚੌਥੇ ਨੰਬਰ ਤੇ ਰਹੀ ਸੀ। ਹੁਣ ਬੀਐਸਪੀ ਨਾਲ ਮਿਲ ਕੇ ਜਲੰਧਰ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੀ ਪੋਜੀਸ਼ਨ ਤੈਅ ਕਰੇਗੀ ਕਿ ਉਸ ਨੂੰ ਅੱਗੇ ਕਿਸ ਰਣਨੀਤੀ ਨਾਲ ਲੋਕਾਂ ਵਿੱਚ ਜਾਣਾ ਹੈ। ਸੰਗਰੂਰ ਵਿੱਚ ਬੀਐਸਪੀ ਕਮਜ਼ੋਰ ਸੀ ਪਰ ਜਲੰਧਰ ਵਿੱਚ ਉਹ ਅਕਾਲੀ ਦਲ ਦੇ ਬਰਾਬਰ ਮਜ਼ਬੂਤ ਹੈ।